ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਉਹੀ ਹੋਏਗਾ ਤੁਹਾਡੇ ਨਾਲ ਜੋ ਕੁਛ ਪੀਟੀਆਈ ਨਾਲ ਕੇਪੀਕੇ 'ਚ ਹੋਇਆ, ਕਿ ਅਗਰ ਤੁਸੀਂ ਟਿਕਟਾਂ ਵਰਕਰ ਦੀ ਬਜਾਏ ਆਪਣੇ ਰਿਸ਼ਤੇਦਾਰਾਂ 'ਚ ਅਤੇ ਪੈਸੇ ਵਾਲੇ ਬੰਦਿਆਂ 'ਚ ਵੰਡੋਗੇ ਤਾਂ ਫਿਰ ਇੰਝ ਹੀ ਹੋਏਗਾ ਜੋ ਕੁਛ ਪੀਟੀਆਈ ਨਾਲ ਹੋਇਆ। ਪੀਟੀਆਈ ਦਾ ਸਫਾਇਆ ਕਰਤਾ ਜੇਯੂਆਈ ਨੇ ਕਿ ਦੇਖੋ ਕਿ ਪੀਟੀਆਈ ਜਿਹੜੀਆਂ ਆਪਣੀ ਮੇਅਰ ਜਿਹੜੇ 3 ਵੱਡੇ ਵੱਡੇ ਸ਼ਹਿਰਾਂ ਦੇ ਮੇਅਰ ਆ ਉਹ ਵੀ ਨਹੀਂ ਲੈ ਸਕੀ, ਉਹਦੇ 'ਚ 2 ਜਿਹੜੀ ਆ ਜੇਯੂਆਈ ਲੈ ਗਈ ਅਤੇ 1 ਏਐਨਪੀ ਲੈ ਗਈ। ਅਤੇ ਇੰਝ ਹੀ ਹੋਣਾ ਸੀ ਜਦੋਂ ਤੁਸੀਂ ਸਹੀ ਤਰ੍ਹਾਂ ਅਸੂਲ ਦੀ ਸਿਆਸਤ ਨਹੀਂ ਕਰੋਗੇ, ਜਦੋਂ ਤੁਸੀਂ ਸਹੀ ਤਰ੍ਹਾਂ ਇਮਾਨਦਾਰਾਨਾ ਨਹੀਂ ਚੱਲੋਗੇ, ਕਿਉਂਕਿ ਤਬਦੀਲੀ ਜੋ ਲੈ ਕੇ ਆਉਣਾ ਚਾਹੁੰਦੀ ਸੀ ਉਹ ਤਾਂ ਲੈ ਕੇ ਨਹੀਂ ਆਈ। ਇਸੇ ਵਾਸਤੇ ਇਮਰਾਨ ਖਾਨ ਨੇ ਕਿਹਾ ਕਿ ਆਇੰਦਾ ਜਿਹੜੇ ਅਗਲੇ 18 ਜ਼ਿਲ੍ਹਿਆਂ 'ਚ ਜਿਹੜੇ ਇਲੈਕਸ਼ਨ ਹੋਣੇ ਨੇ ਕੇਪੀਕੇ 'ਚ, ਉਹਨਾਂ ਦੇ ਟਿਕਟਾਂ ਦੀ ਤਕਸੀਮ ਅਤੇ ਪੂਰਾ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਆ ਜਿਹੜਾ ਉਹ ਕਿਸ ਤਰ੍ਹਾਂ ਕੰਪੇਨ ਕਰਨੀ ਆ, ਟਿਕਟਾਂ ਦੀ ਤਕਸੀਮ ਕਰਨੀ ਆ, ਉਹ ਖੁਦ ਦੇਖਣਗੇ। ਅਤੇ ਫਿਰ ਮਿਲਾਂਗੇ ਅਗਲੇ ਸ਼ਾਟ। ਅਗਰ ਤੁਸੀਂ ਚੈਨਲ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਓਕੇ ਜੀ।